ਸੀਬੀਆਈ ਮੁਹਾਲੀ ਅਦਾਲਤ ਨੇ 1993 ਵਿੱਚ ਪੰਜਾਬ ਪੁਲਿਸ ਦੇ ਇੱਕ ਹੋਰ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਅਦਾਲਤ ਦਾ ਇਹ ਫੈਸਲਾ 32 ਸਾਲ ਬਾਅਦ ਆਇਆ ਹੈ। ਫੈਸਲੇ ਵਿੱਚ ਤਰਨਤਾਰਨ ਦੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਸੀਤਾਰਾਮ ਉਸ ਸਮੇਂ ਐਸਐਚਓ ਪੱਟੀ ਅਤੇ ਰਾਜਪਾਲ ਉਸ ਸਮੇਂ ਪੁਲਿਸ ਸਟੇਸ਼ਨ ਪੱਟੀ ਵਿੱਚ ਤੈਨਾਤ ਉਹਨਾਂ ਦੋਨਾਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ। ਦੱਸ ਦਈਏ ਕਿ ਤਰਨਤਾਰਨ ਪੁਲਿਸ ਨੇ 1993 ਵਿੱਚ ਦੋ ਨੌਜਵਾਨਾਂ ਨੂੰ ਮ੍ਰਿਤਕ ਦਿਖਾਇਆ ਸੀ, ਜਿਸ ਵਿੱਚ ਕੇਸ ਦੀ ਪੈਰਵਾਈ ਦੌਰਾਨ 11 ਪੁਲਿਸ ਅਧਿਕਾਰੀਆਂ ਤੇ ਅਗਵਾ ਕਰਨ, ਗੈਰ ਕਾਨੂੰਨੀ ਹਿਰਾਸਤ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪਰ 4 ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਸੀਬੀਆਈ ਨੇ 1995 ਵਿੱਚ ਦਿੱਤੇ ਗਏ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਸ਼ੁਰੂ ਵਿੱਚ ਸੀਬੀਆਈ ਨੇ ਮੁੱਢਲੀ ਜਾਂਚ ਕੀਤੀ ਅਤੇ 27 ਨਵੰਬਰ 1996 ਨੂੰ ਇੱਕ ਗਿਆਨ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਅਤੇ ਬਾਅਦ ਵਿੱਚ ਫਰਵਰੀ 1997 ਵਿੱਚ ਸੀਬੀਆਈ ਦੁਆਰਾ ਜੰਮੂ ਵਿਖੇ ਪੀਪੀ ਕੈਰੋਂ ਅਤੇ ਪੀਐਸ ਪੱਟੀ ਦੇ ਏਐਸਆਈ ਨੌਰੰਗ ਸਿੰਘ ਅਤੇ ਹੋਰਾਂ ਵਿਰੁੱਧ ਆਈਪੀਸੀ ਦੀ ਧਾਰਾ 364/34 ਅਧੀਨ ਨਿਯਮਿਤ ਕੇਸ ਦਰਜ ਕੀਤਾ ਗਿਆ। ਸੀਬੀਆਈ ਦੇ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਦੋਸ਼ੀ ਸੀਤਾਰਾਮ, ਜਿਸ ਦੀ ਉਮਰ 80 ਸਾਲ ਹੈ, ਉਸ ਨੂੰ ਆਈਪੀਸੀ ਦੀ ਧਾਰਾ 302, 201 ਅਤੇ 218 ਦੇ ਤਹਿਤ ਅਪਰਾਧ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਰਾਜਪਾਲ, ਜਿਸ ਦੀ ਉਮਰ 57 ਸਾਲ ਹੈ, ਉਸ ਨੂੰ ਧਾਰਾ 201 ਅਤੇ 120B ਦੇ ਤਹਿਤ ਕੀਤੇ ਗਏ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਸੀਬੀਆਈ ਦੇ ਵਕੀਲ ਨੇ ਅੱਗੇ ਕਿਹਾ ਕਿ ਸੀਬੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਜਾਂਚ ਕੀਤੀ, ਜੋ ਇਹ ਸਾਬਿਤ ਕਰਦੇ ਹਨ ਕਿ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ ਦੇਬਾ ਪੁੱਤਰ ਗਿਆਨ ਸਿੰਘ ਵਾਸੀ ਗਲੀਲੀਪੁਰ ਤਰਨਤਾਰਨ ਨੂੰ ਪੁਲਿਸ ਚੌਂਕੀ ਤਰਨਤਾਰਨ ਦੇ ਇੰਚਾਰਜ ਏਐਸਆਈ ਨੌਰੰਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੁਆਰਾ ਉਸ ਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ ਅਤੇ ਇਸ ਤੋਂ ਬਾਅਦ 5 ਫਰਵਰੀ 1993 ਨੂੰ ਇੱਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਏਐਸਆਈ ਦੀਦਾਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਪੀਐਸ ਪੱਟੀ ਤਰਨਤਾਰਨ ਦੇ ਪਿੰਡ ਬਾਮਣੀਵਾਲਾ ਤਰਨਤਾਰਨ ਵਿਖੇ ਉਸ ਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ। ਬਾਅਦ ਵਿੱਚ ਦੋਵਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਭਾਗੋਪੁਰ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਦਿਖਾਇਆ ਗਿਆ ਅਤੇ ਮੁਕਾਬਲੇ ਦੀ ਕਹਾਣੀ ਬਣਾ ਕੇ ਥਾਣਾ ਪੱਟੀ ਤਰਨਤਾਰਨ ਵਿਖੇ ਕੇਸ FIR ਨੰਬਰ 9/1993 ਦਰਜ ਕੀਤਾ ਗਿਆ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸੰਸਕਾਰ ਲਾਵਾਰਿਸ ਹਾਲਤ ਵਿੱਚ ਕਰ ਦਿੱਤਾ ਗਿਆ ਅਤੇ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ। ਉਸ ਸਮੇਂ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕਤਲ, ਜ਼ਬਰਦਸਤੀ ਆਦਿ ਦੇ 300 ਮਾਮਲਿਆਂ ਵਿੱਚ ਸ਼ਾਮਿਲ ਸਨ, ਪਰ ਸੀਬੀਆਈ ਜਾਂਚ ਦੌਰਾਨ ਇਹ ਤੱਥ ਗਲਤ ਪਾਏ ਗਏ। ਸਾਲ 2000 ਵਿੱਚ ਜਾਂਚ ਪੂਰੀ ਕਰਨ ਤੋਂ ਬਾਅਦ ਸੀਬੀਆਈ ਨੇ ਤਰਨਤਾਰਨ ਦੇ 11 ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ ਨੌਰੰਗ ਸਿੰਘ ਤਤਕਾਲੀ ਇੰਚਾਰਜ ਪੀਪੀ ਕੈਰੋਂ, ਏਐਸਆਈ ਦੀਦਾਰ ਸਿੰਘ, ਕਸ਼ਮੀਰ ਸਿੰਘ ਤਤਕਾਲੀ ਡੀਐਸਪੀ ਪੱਟੀ, ਸੀਤਾਰਾਮ ਤਤਕਾਲੀ ਐਸਐਚਓ ਪੱਟੀ, ਦਰਸ਼ਨ ਸਿੰਘ, ਗੋਬਿੰਦਰ ਸਿੰਘ ਤਤਕਾਲੀ ਐਸਐਚਓ ਵਲਟੋਹਾ, ਏਐਸਆਈ ਸ਼ਮੀਰ ਸਿੰਘ, ਏਐਸਆਈ ਫਕੀਰ ਸਿੰਘ, ਸੀ ਸਰਦੂਲ ਸਿੰਘ, ਸੀ ਰਾਜਪਾਲ ਅਤੇ ਸੀ ਅਮਰਜੀਤ ਸਿੰਘ ਸ਼ਾਮਿਲ ਸਨ। ਇਹਨਾਂ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ ਸਾਲ 2001 ਵਿੱਚ ਦੋਸ਼ ਤੈਅ ਕੀਤੇ ਗਏ ਸਨ, ਪਰ ਇਸ ਤੋਂ ਬਾਅਦ ਪੰਜਾਬ ਡਿਸਟਰਬ ਏਰੀਆ ਐਕਟ 1983 ਦੇ ਤਹਿਤ ਲੋੜੀਂਦੀ ਮਨਜ਼ੂਰੀ ਦੀ ਅਪੀਲ ਦੇ ਆਧਾਰ ਤੇ ਉੱਚ ਅਦਾਲਤਾਂ ਦੁਆਰਾ 2021 ਤੱਕ ਕੇਸ ਤੇ ਰੋਕ ਲਗਾ ਦਿੱਤੀ ਗਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੀਬੀਆਈ ਵੱਲੋਂ ਇਕੱਠੇ ਕੀਤੇ ਗਏ ਸਾਰੇ ਸਬੂਤ ਇਸ ਕੇਸ ਦੀ ਨਿਆਇਕ ਫਾਈਲ ਵਿੱਚੋਂ ਗਾਇਬ ਹੋ ਗਏ ਅਤੇ ਉੱਚ ਅਦਾਲਤ ਵੱਲੋਂ ਸੂਚਿਤ ਕਰਨ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਤੇ ਰਿਕਾਰਡ ਨੂੰ ਦੁਬਾਰਾ ਤਿਆਰ ਕੀਤਾ ਗਿਆ ਅਤੇ ਅੰਤ ਵਿੱਚ ਘਟਨਾ ਤੋਂ 30 ਸਾਲ ਬਾਅਦ ਸਾਲ 2023 ਵਿੱਚ ਪਹਿਲੇ ਸਰਕਾਰੀ ਗਵਾਹ ਦਾ ਬਿਆਨ ਦਰਜ ਕੀਤਾ ਗਿਆ। ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਸੀਬੀਆਈ ਨੇ ਇਸ ਕੇਸ ਵਿੱਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ, ਪਰ ਮੁਕੱਦਮੇ ਦੌਰਾਨ ਸਿਰਫ 22 ਗਵਾਹਾਂ ਨੂੰ ਹੀ ਪੇਸ਼ ਕੀਤਾ ਗਿਆ, ਕਿਉਂਕਿ 23 ਗਵਾਹਾਂ ਦੀ ਦੇਰੀ ਨਾਲ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਇਸ ਤਾਤੇ ਕਾਰਨ ਕੁਝ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 4 ਮੁਲਜ਼ਮਾਂ ਸਰਦੂਲ ਸਿੰਘ, ਅਮਰਜੀਤ ਸਿੰਘ, ਦੀਦਾਰ ਸਿੰਘ ਅਤੇ ਸਮੀਰ ਸਿੰਘ ਦੀ ਮੌਤ ਮੁਕੱਦਮੇ ਦੀ ਲੰਬਿਤ ਮਿਆਦ ਦੌਰਾਨ ਹੋ ਗਈ। ਅੰਤ ਵਿੱਚ ਮੁਕੱਦਮਾ ਸ਼ੁਰੂ ਹੋਣ ਤੋਂ 2 ਸਾਲਾਂ ਦੇ ਅੰਦਰ ਰਾਕੇਸ਼ ਕੁਮਾਰ ਗੁਪਤਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ ਅਤੇ 2 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ 5 ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਹੁਣ ਸਜ਼ਾ ਦੀ ਮਾਤਰਾ ਲਈ ਕੇਸ 6 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਜ਼ਾ ਚਾਹੀਦੀ ਸੀ ਮੈਨੂੰ ਮਿਲਣੀ ਜੀ। ਜਿਹੜੇ ਬਰੀ ਦੋਸ਼ੀ ਹੋ ਗਏ ਆ, ਕਸ਼ਮੀਰਾ ਸਿੰਘ ਆਰਡਰ ਉਹਨੇ ਦਿੱਤੇ ਸੀ, ਉਹ ਬਰੀ ਹੋ ਗਏ ਆ, ਉਹਨਾਂ ਨੂੰ ਸਜ਼ਾ। ਤੁਹਾਨੂੰ ਯਾਦ ਆ ਘਰੇ ਕੌਣ ਆਇਆ ਸੀ ਜਦੋਂ ਉਸ ਟਾਈਮ ਚੱਕਣ ਆਏ? ਘਰੋਂ ਚੱਕੇ ਸੀ? ਘਰੋਂ ਚੱਕਿਆ। ਤੁਹਾਡੇ ਕੀ ਲੱਗਦੇ ਸੀ? ਮੇਰੇ ਹਸਬੰਡ ਸੀ। ਅੱਛਾ ਜੀ। 4 ਬੱਚੇ ਮੇਰੇ ਬੜੀ ਮੁਸ਼ਕਲ ਨਾਲ ਪਾਲੇ ਆ ਜੀ ਮੈਂ, ਬੜੀ ਮੁਸ਼ਕਲ ਕੱਟੀ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਜਿਹੜੇ ਸਿੰਘਾਂ ਨੇ ਮਾਰੇ ਉਹਨਾਂ ਨੂੰ ਪੈਸਾ ਵੀ ਮਿਲ ਗਿਆ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲ ਗਈਆਂ, ਤੇ ਜਿਹੜੇ ਪੁਲਿਸ ਨੇ ਮਾਰੇ ਉਹਨਾਂ ਨੂੰ ਕੁਝ ਵੀ ਨਹੀਂ, ਉਹ ਰੁਲਦੇ ਫਿਰਦੇ ਅਜੇ ਤੱਕ। ਨਜਾਇਜ਼ ਮਾਰੇ ਗਏ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ। ਕੀ ਤੁਸੀਂ ਸਜ਼ਾ ਦੀ ਮੰਗ ਕਰਦੇ ਹੋ? ਮੈਨੂੰ ਮੌਤ ਸਜ਼ਾ ਚਾਹੀਦੀ ਹੈ ਜੀ। ਠੀਕ। ਮੈਨੂੰ ਤਾਂ ਹੀ ਮੈਨੂੰ ਵੀ ਚੈਨ ਮਿਲੂਗਾ ਜੇ ਉਹਨਾਂ ਨੂੰ ਮੌਤ ਸਜ਼ਾ ਹੋਊ। ਨਜਾਇਜ਼ ਮਾਰ ਕੇ ਘਰੋਂ ਖੜ ਕੇ ਉਸੇ ਵੇਲੇ ਗੋਲੀ ਮਾਰ ਦੇਣੀ ਕੋਈ ਬੰਦੇ ਦਾ। ਸ਼ਾਮ ਥੋੜਾ ਬਹੁਤ ਲੇਟ ਭਰਤੀ ਹੋਇਆ ਹੈ ਨਾ, ਹੁਣ ਕੋਈ ਇਦਾਂ ਦੀ ਗੱਲ ਹੈ ਨਹੀਂ ਹੈ। ਉਹ ਸਮਾਂ ਹੀ ਇਦਾਂ ਦਾ ਲਾ ਲਓ, ਸਮਾਂ ਸੀ ਨਜਾਇਜ਼ ਚੁੱਕ ਕੇ ਮਾਰੇ ਗਏ ਸੀ। ਦੇਖੋ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ। ਦੇਖੋ ਉਹਨਾਂ ਦੇ ਵਿੱਚੋਂ ਸੀਤਾਰਾਮ ਮਾੜਾ ਸੀ ਨਾ ਜੀ,
ਸੀਤਾਰਾਮ ਨੂੰ ਸਜ਼ਾ ਹੋਈ, ਅੱਜ ਉਹਦਾ ਪਰਿਵਾਰ ਰੋਂਦਾ, ਉਹਦਾ ਪਰਿਵਾਰ ਅੱਜ ਰੋਂਦਾ, ਅਸੀਂ 30 ਸਾਲ ਰੋਏ ਹਾਂ ਜੀ। ਅਸੀਂ ਰੋਏ ਹਾਂ ਇੱਥੇ। ਮੈਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ, ਮੈਂ ਗੁਰੂ ਆਸਰਾ ਟਰਸਟ 'ਚ ਪੜ੍ਹਿਆ, ਨਿੱਕਾ ਜਿਹਾ ਹੁੰਦਾ ਹੈ ਨਾ ਜੀ, ਕਿੱਦਾਂ ਅੱਗੇ ਦੀ ਅੱਗੇ ਆਪਦੀ ਮਿਹਨਤ ਕਰੀ ਆ। ਪਰ ਇਹ ਸਾਰੀਆਂ ਚੀਜ਼ਾਂ ਨਾ ਹੋਈਆਂ ਹੁੰਦੀਆਂ, ਅਸੀਂ ਵੀ ਚੰਗੇ ਸਕੂਲਾਂ 'ਚ ਪੜ੍ਹਦੇ, ਚੰਗੀਆਂ ਨੌਕਰੀਆਂ ਲੈਂਦੇ। ਝੂਠੇ ਪੁਲਿਸ ਮੁਕਾਬਲੇ ਦਾ ਕੇਸ ਆ 1993 ਦਾ। ਇਹ 6/2/1993 ਨੂੰ ਪੱਟੀ ਪੁਲਿਸ ਨੇ ਜਿਹੜੇ 2 ਨੌਜਵਾਨ ਸੁਖਵੰਤ ਸਿੰਘ ਤੇ ਬਲਦੇਵ ਸਿੰਘ ਦੇਬਾ, ਜਿਨ੍ਹਾਂ ਨੂੰ ਕੁਛ ਦਿਨ ਪਹਿਲੋਂ ਉਹਨਾਂ ਦੇ ਘਰਾਂ ਤੋਂ ਗਲਾਲੀਪੁਰ ਤੋਂ ਤੇ ਬਾਹਮਣੀ ਵਾਲਾ ਪਿੰਡ ਤੋਂ, ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਸੀ, ਉੱਥੋਂ ਚੱਕਿਆ ਸੀ। ਤੇ ਉਸ ਤੋਂ ਬਾਅਦ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਤੇ ਉਹਨਾਂ ਨੂੰ ਇਹ ਸ਼ੋਅ ਕਰ ਦਿੱਤਾ ਕਿ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ ਤੇ ਇਹ 2 ਨੌਜਵਾਨ ਜਿਹੜੇ ਆ ਉਹ ਟਰੈਕਟਰ ਤੇ ਆ ਰਹੇ ਸੀ। ਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਜਿਹੜੇ 2 ਨੌਜਵਾਨ ਆ ਮਾਰੇ ਗਏ। ਪਰ ਜਿਹੜੇ ਇਹ ਦੋਵੇਂ ਨੌਜਵਾਨ ਹੀ, ਇਹਨਾਂ ਨੂੰ ਕੁਛ ਦਿਨ ਉਹਨਾਂ ਦੇ ਘਰਾਂ ਤੋਂ ਥਾਣਾ ਪੱਟੀ ਤੇ ਕੈਰੋਂ ਦੀ ਪੁਲਿਸ ਨੇ ਘਰੋਂ ਚੱਕਿਆ ਸੀ ਤੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖ ਕੇ ਇਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ, ਜਿਹਦੀ ਇਹਦੀ ਜਾਂਚ ਆ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ CBI ਨੂੰ ਦਿੱਤੀ ਗਈ ਸੀ। CBI ਨੇ ਇਹਦੇ ਵਿੱਚ 11 ਬੰਦਿਆਂ ਦੇ ਖਿਲਾਫ ਜਿਹੜਾ ਚਲਾਨ ਦਿੱਤਾ ਸੀ, ਕਿਉਂਕਿ ਇਹ ਕੇਸ 28-29 ਸਾਲ ਜਿਹੜਾ ਵਾ ਵੱਖ-ਵੱਖ ਅਦਾਲਤਾਂ ਦੇ ਵਿੱਚ ਸਟੇ ਰਿਹਾ। ਤੇ ਜਿਹੜੇ ਇਹਦੇ ਵਿੱਚ 39 ਗਵਾਹ ਹੀ, ਜਿਹੜੇ ਮੌਕੇ ਦੇ ਗਵਾਹ ਹੀ ਜਾਂ ਦੂਜੇ ਹੀ, ਉਹਨਾਂ ਦੇ ਵਿੱਚੋਂ 23 ਗਵਾਹਾਂ ਦੀ ਤੇ ਜਿਹੜੀ ਆ ਡੈਥ ਹੋ ਗਈ। ਕੋਈ ਵੀ ਮੌਕੇ ਦਾ ਗਵਾਹ ਜਿਹੜਾ ਬਚਿਆ ਨਹੀਂ। ਤੇ 30 ਸਾਲ 29 ਸਾਲ ਇਹ ਕੇਸ ਜਿਹੜਾ ਵਾ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜਾ ਸਟੇ ਰਿਹਾ। ਤੇ ਉਸ ਤੋਂ ਬਾਅਦ ਜਿਹੜਾ ਅੱਜ ਮਾਨਯੋਗ CBI ਅਦਾਲਤ ਨੇ ਜਿਹੜਾ ਫੈਸਲਾ ਸੁਣਾਇਆ ਵਾ, ਉਹਦੇ ਵਿੱਚ ਜਿਹੜੇ 4 ਅਕਿਊਜ਼ਡ ਸੀ ਉਹਨਾਂ ਦੀ ਤੇ ਪਹਿਲੋਂ ਡੈਥ ਹੋ ਚੁੱਕੀ ਸੀ ਤੇ ਜਿਹੜੇ 6 ਆ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਸਬੂਤਾਂ ਦੀ ਘਾਟ ਦਾ ਕਰਕੇ ਤੇ ਨਾ ਉਹਨਾਂ ਦੇ ਖਿਲਾਫ ਕੋਈ ਕੋਰਟ ਦੇ ਵਿੱਚ ਜਿਹੜਾ ਐਵੀਡੈਂਸ ਆਇਆ। 2 ਸਿਰਫ ਇੱਕ ਸੀਤਾਰਾਮ ਨੂੰ 302, 120B, 218 ਤੇ 201 ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਦੀ ਜਿਹੜੀ ਸਜ਼ਾ ਵਾ ਆਉਣ ਵਾਲੀ 6 ਤਰੀਕ ਨੂੰ ਸ਼ੁੱਕਰਵਾਰ ਸੁਣਾਈ ਜਾਏਗੀ। ਤੇ ਜਿਹੜਾ ਰਾਜਪਾਲ ਆ ਉਹਨੂੰ 218 ਤੇ 120B ਦੇ ਵਿੱਚ ਜਿਹੜਾ ਵਾ ਉਹ ਦੋਸ਼ੀ ਕਰਾਰ ਦਿੱਤਾ ਗਿਆ। ਤੇ ਇਹਨਾਂ ਬਾਕੀ ਜਿਹੜੇ ਬੰਦੇ ਨੇ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦੇ ਕੇ ਤੇ ਬਰੀ ਕਰ ਦਿੱਤਾ ਗਿਆ। ਇਹ ਜਿਹੜਾ ਕੇਸ ਪਰਿਵਾਰ ਨੇ ਲੰਮੇ ਸਮੇਂ ਤੱਕ ਲੜਿਆ, ਕਿਉਂਕਿ ਵੱਖ-ਵੱਖ ਅਦਾਲਤਾਂ ਦੇ ਵਿੱਚ ਸਟੇ ਰਹਿਣ ਦਾ ਕਰਕੇ ਇਹਦੇ ਵਿੱਚ ਜੋ ਐਵੀਡੈਂਸ ਤੁਰੰਤ ਕੋਰਟ ਦੇ ਵਿੱਚ ਆ ਜਾਂਦਾ ਤੇ ਇਹ ਸਾਰੇ ਜਿਹੜੇ ਅਕਿਊਜ਼ਡ ਬਰੀ ਹੋ ਗਏ ਨੇ। ਇਹ ਸਜ਼ਾ ਹੋ ਸਕਦੇ ਸੀ, ਕਿਉਂਕਿ ਸਾਡੀਆਂ ਜਿਹੜੀਆਂ ਉੱਚ ਅਦਾਲਤਾਂ ਦੇ ਵਿੱਚ ਲੰਮਾ ਸਮਾਂ ਇਹ ਕੇਸ ਸਟੇ ਰਹਿਣ ਦਾ ਕਰਕੇ ਅੱਜ ਜਿਹੜਾ ਇਹਦਾ ਇਹ ਘਟੀਆ ਹਸ਼ਰ ਜਿਹੜਾ ਹੋਇਆ, ਸਿਰਫ 2 ਬੰਦਿਆਂ ਨੂੰ ਜਿਹੜੀ ਆ 2 ਬੰਦਿਆਂ ਨੂੰ ਮਾਰਨ ਦੇ ਫੇਕ ਐਨਕਾਊਂਟਰ ਦੇ ਵਿੱਚ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ।